ਸਾਡਾ ਪਿੰਡ ਮੁਸਲਮਾਨਾਂ ਦਾ ਸੀ। 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰੋ ਸਾਡੀਆਂ ਮਸੀਤਾਂ ਨਾ ਢਾਇਓ, ਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ, ਮਸੀਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ। ਸਿੰਨੀ ਬਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸੱਕ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅਸੀਂ ਅੱਜ ਪਹੁੰਚੇ ਹਾਂ ਨਨਕਾਣਾ ਸਾਹਿਬ ਦੀ ਤਹਿਸੀਲ ਸ਼ਾਹਕੋਟ ਦੇ ਇੱਕ ਪਿੰਡ ਚੂਹੇਝਾੜ, ਜੋ 47 ਦੀ ਵੰਡ ਤੋਂ ਪਹਿਲੇ ਸਿੱਖਾਂ ਤੇ ਮੁਸਲਮਾਨਾਂ ਦਾ ਪਿੰਡ ਸੀ ਔਰ ਜ਼ਿਲ੍ਹਾ ਸ਼ੇਖੂਪੁਰਾ ਦਾ ਇਹ ਪਿੰਡ ਸੀ, ਜਿਹਦੇ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਤੇ ਮੁਸਲਮਾਨਾਂ ਦੇ ਚੰਦ ਘਰ ਜਿਹੜੇ ਇਸ ਪਿੰਡ ਦੇ ਵਿੱਚ ਰਹਿੰਦੇ ਸਨ। 1947 ਦੀ ਵੰਡ ਨੇ ਸਦੀਆਂ ਤੋਂ ਵਸਦੇ ਪੰਜਾਬੀਆਂ ਨੂੰ ਨੀਹਾਂ ਤੋਂ ਹੀ ਉਜਾੜ ਕੇ ਰੱਖ ਦਿੱਤਾ ਸੀ। ਬੇਘਰੀ ਅਤੇ ਭੁੱਖ ਦਾ ਸਭ ਤੋਂ ਵੱਡਾ ਸੰਤਾਪ ਪੰਜਾਬ ਨੇ ਆਪਣੇ ਸੀਨੇ ਉੱਤੇ ਹੰਢਾਇਆ, ਜਿਹਦੀ ਛਾਤੀ ਪਾੜ ਕੇ ਦੋ ਟੋਟੇ ਕੀਤੇ ਗਏ। ਕੁਝ ਹਿੱਸਾ ਪਾਕਿਸਤਾਨ ਤੇ ਕੁਝ ਹਿੱਸਾ ਹਿੰਦੁਸਤਾਨ ਨੂੰ ਦੇ ਦਿੱਤਾ ਗਿਆ। ਪੰਜਾਬ ਦੀ ਵੰਡ ਨੇ 10 ਲੱਖ ਤੋਂ ਵੀ ਵੱਧ ਲੋਕਾਂ ਦੀ ਵੱਢ ਟੁੱਕ ਦਾ ਰਾਹ ਪੱਧਰਾ ਕਰ ਦਿੱਤਾ ਤੇ ਹਜ਼ਾਰਾਂ ਬਿਮਾਰੀ ਤੇ ਭੁੱਖ ਨਾਲ ਮਾਰੇ ਗਏ। ਅੱਜ ਅਸੀਂ ਗੱਲ ਕਰਦੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਚੂਹੇਝਾੜ, ਜੋ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਤੋਂ ਬਾਅਦ ਨਨਕਾਣਾ ਸਾਹਿਬ ਵਿੱਚ ਸ਼ਾਮਲ ਕਰ ਦਿੱਤਾ ਗਿਆ ਅਤੇ ਪਿੰਡ ਦਾ ਨਾਂ ਚੂਹੇਝਾੜ ਤੋਂ ਬਦਲ ਕੇ ਇਸਲਾਮ ਨਗਰ ਚੱਕ 81 ਕਰ ਦਿੱਤਾ ਗਿਆ। ਇਹ ਪਿੰਡ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਘੱਟ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਸਨ। ਚੜ੍ਹਦੇ ਪੰਜਾਬ ਵਿੱਚ ਵਸਦੀ ਬੇਬੇ ਕੇਸਰ ਕੌਰ ਹੋਰਾਂ ਦੱਸਿਆ ਕਿ ਇਸ ਪਿੰਡ ਵਿੱਚ ਮੁਸਲਮਾਨ ਪਰਿਵਾਰਾਂ ਵਿੱਚ ਅਲੀ ਮੁਹੰਮਦ ਲੋਹਾਰ, ਬੇਬੇ ਭਾਗੋ, ਬਰਕਤ ਬੀਬੀ, ਚਾਨਣ ਅਤੇ ਨਬੀ ਮੋਚੀ ਦਾ ਪਰਿਵਾਰ ਸ਼ਾਮਲ ਸੀ। 1947 ਤੋਂ ਪਹਿਲਾਂ ਇਸ ਪਿੰਡ ਦਾ ਚੌਧਰੀ ਗੁਲਾਬ ਸਿੰਘ ਸੀ। ਸੰਤਾ ਸਿੰਘ ਅਤੇ ਲਾਲੂ ਇਸ ਪਿੰਡ ਦੇ ਝੀਰ ਸਨ। ਸੰਤਾ ਸਿੰਘ ਜੋ ਪਿੰਡ ਵਿਚਾਲੇ ਖੂਹ 'ਚੋਂ ਪਾਣੀ ਕੱਢ ਕੇ ਘਰਾਂ ਵਿੱਚ ਪਹੁੰਚਾਉਂਦਾ ਤਾਂ ਉਹਨਾਂ ਕੋਲੋਂ ਹਾੜੀ ਸੌਣੀ ਅਤੇ ਪੱਠਾ ਦਿੱਤਾ ਲੈਂਦਾ। ਲਾਲੂ ਝੀਰ ਲਾਗੀ ਦਾ ਕੰਮ ਕਰਦਾ ਸੀ। ਅੱਛਾ, ਜਿਹੜੀ ਪਿੰਡ ਦੇ ਵਿੱਚ ਪੁਰਾਣੀ ਬਿਲਡਿੰਗ ਆ, ਇਹਦੇ ਬਾਰੇ ਤਾਂ ਕੁਝ ਦੱਸੋ। ਕੀਤੇ ਤੇ ਅਸੀਂ ਜਦੋਂ ਆਏ ਤਾਂ ਬੜੇ ਖਾਲੀ ਸੀ ਨਾ ਪਹਿਲੇ। ਹਾਂ ਖਾਲੀ ਤਾਂ ਕਿ ਨਮਾਜ਼ ਪੜ੍ਹਨ ਲੱਗ ਪਿਆ ਤੇ ਕੁੜੀਆਂ ਨੂੰ ਪੜ੍ਹਨ ਸਕੂਲ ਨਹੀਂ ਸੀਗਾ, ਤੇ ਇਹਨਾਂ ਨੇ ਲੋਕਾਂ ਨੇ ਰਲ ਮਿਲ ਕੇ ਸਕੂਲ ਬਣਾ ਲਿਆ। ਅੱਛਾ, ਮੁੜ ਕੇ ਮਸੀਤਾਂ ਬਣਾ ਲਈਆਂ ਤੇ ਮੁੜ ਕੇ ਉਹ ਗੁਰਦੁਆਰਾ ਰਹਿ ਗਿਆ, ਸਕੂਲ ਮੁੰਡਿਆਂ ਦਾ ਜੁਦਾ ਹੋ ਗਿਆ। ਅੱਛਾ, ਇਹ ਜਿੱਥੇ ਤੁਸੀਂ ਆਣ ਕੇ ਨਮਾਜ਼ ਪੜ੍ਹਦੇ ਰਹੇ ਜਾਂ ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਇਹ ਗੁਰਦੁਆਰਾ ਸੀਗਾ? ਹਾਂ, ਗੁਰਦੁਆਰਾ ਸੀ। ਗੁਰੂ ਨਾਨਕ ਸੁਣਿਆ ਭਿੱਖਿਆ ਸਫੀਰ ਗਰਬਾਸ ਨਾ। ਵੈਸੇ ਬਹੁਤ ਸਾਰੇ ਅੱਖਰ ਮਿਟੇ ਹੋਏ ਨੇ ਤੇ ਲੱਗਦਾ ਤਾਂ ਇਹ ਹੀ ਆ ਕਿ ਜਿਵੇਂ ਲਿਖਿਆ ਹੁੰਦਾ ਹੈ ਕਿ ਗੁਰੂ ਨਾਨਕ ਜਿਨ ਸੁਣਿਆ ਭਿੱਖਿਆ ਸਫੀਰ ਗਰਬਾਸ ਨਾ ਭਰਿਆ ਰਹੇ। ਜਿਹੜੀ ਬਿਲਡਿੰਗ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ, ਪ੍ਰੀ ਪਾਰਟੀਸ਼ਨ ਬਿਲਡਿੰਗ ਹੈ ਤੇ 47 ਦੀ ਵੰਡ ਤੋਂ ਪਹਿਲਾਂ ਇਹ ਗੁਰਦੁਆਰਾ ਸੀ ਔਰ 47 ਦੀ ਵੰਡ ਤੋਂ ਬਾਅਦ ਤਕਰੀਬਨ ਕੋਈ 10 ਸਾਲ ਤੱਕ ਬਿਲਡਿੰਗ ਨੂੰ ਮਸਜਿਦ ਦੇ ਤੌਰ ਤੇ ਵਰਤਿਆ ਗਿਆ। ਪਿੰਡ ਦੇ ਲਹਿੰਦੇ ਪਾਸੇ ਬਣੀ ਇਹ ਖੂਬਸੂਰਤ ਇਮਾਰਤ 1947 ਤੋਂ ਪਹਿਲਾਂ ਗੁਰਦੁਆਰਾ ਸੀ, ਜੋ ਚੜ੍ਹਦੇ ਪੰਜਾਬ 'ਚੋਂ ਆਉਣ ਵਾਲੇ ਮੁਸਲਮਾਨ ਪੰਜਾਬੀਆਂ ਨੇ ਇਸ ਇਮਾਰਤ ਨੂੰ ਲਗਭਗ 10 ਸਾਲ ਮਸੀਤ ਦੇ ਤੌਰ ਤੇ ਵਰਤਿਆ ਤੇ ਬਾਅਦ ਵਿੱਚ ਕੁੜੀਆਂ ਦਾ ਸਿੱਖਿਆ ਸੈਂਟਰ ਯਾਨੀ ਸਕੂਲ ਬਣਾ ਦਿੱਤਾ ਗਿਆ। ਔਰ ਆਹਿਸਤਾ ਬਿਲਡਿੰਗ ਦੀ ਹਾਲਤ ਖਸਤਾ ਹੁੰਦੀ ਗਈ ਔਰ ਪੜ੍ਹਨ ਵਾਲੀਆਂ ਬੱਚੀਆਂ ਦੀ ਤਾਦਾਦ ਵਿੱਚ ਇਜ਼ਾਫਾ ਹੁੰਦਾ ਗਿਆ ਔਰ ਕੁਝ ਵਰੇ ਪਹਿਲਾਂ ਸਕੂਲ ਜਿਹੜਾ ਉਹ ਪਿੰਡੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ। अस्सलामुअलैकुम। ਵਾਲੇਕੁਮ ਸਲਾਮ। ਬਾਬੇ ਕੀ ਹਾਲ ਚਾਲ ਹੈ ਤੁਹਾਡਾ? ਅੱਲਾ ਦਾ ਸ਼ੁਕਰ। ਕੀ ਨਾਮ ਕੀ ਹੈ ਤੁਹਾਡਾ? ਜੀ ਰਾਮ ਤੇ ਜਦੋਂ 47 ਵਾਲਾ ਗਦਰ ਪਿਆ ਜੀ, ਉਦੋਂ ਕਿੰਨੇ ਵਰੇ ਉਮਰ ਸੀ ਤੁਹਾਡੀ? 16 ਸਾਲ 16 ਸਾਲ। ਜੀ, ਤੁਸੀਂ ਤਾਂ ਮਾਸ਼ਾਅੱਲਾ ਜਵਾਨ ਸੀ ਉਦੋਂ। ਫਿਰ ਜਵਾਨ ਸੀ ਤੇ ਪਿੱਛੇ ਜ਼ਿਲ੍ਹਾ ਕਿਹੜਾ ਸੀ ਆਪਣਾ? ਹੁਸ਼ਿਆਰਪੁਰ। ਤਹਿਸੀਲ ਦਸੂਹਾ ਤੇ ਪਿੰਡ? ਪਿੰਡ ਸੰਗਰੇ ਸੀ, ਸੰਗਰੇ ਦੇ ਨਾਲ ਸਿੰਘ ਮਹੱਜੀਪੁਰ ਮੁਹੱਲਾ ਸੀਗਾ ਸੰਗਰਿਆਂ ਦਾ। ਅੱਛਾ, ਮੰਦੀਪੁਰ ਮੁਹੱਲਾ ਸੀ। ਹਾਂਜੀ।
ਪਿੰਡ ਸੀ ਤੁਹਾਡਾ? ਸੰਗਲੇ। ਪਿੰਡ ਤੁਹਾਡਾ ਸਾਂਗਲਾ। ਹਾਂ। ਦਸੂਹੇ ਤਹਿਸੀਲ ਦੇ ਤੁਹਾਡਾ ਪਿੰਡ। ਤੇ ਤੁਹਾਡੇ ਇਹਦੇ ਸਾਂਗਲੇ ਦੇ ਆਲ ਦੁਆਲ ਦੇ ਪਿੰਡ ਕਿਹੜੇ ਸਨ? ਸਮਾਨ ਸੀ, ਕਲਿਆਣਪੁਰ, ਨੰਗਲ, ਲੁਧਿਆਣੀ, ਮਾਂਗਟਾ, ਕੋਟੜੀ, ਜੰਡ, ਖੈਰਾਬਾਦ, ਹਮਜਾ, ਇਹ ਪਿੰਡ ਸੀ। ਤੇ ਆਲਮਪੁਰ? ਆਲਮਪੁਰ, ਕੋਟਲਾ ਸਾਹਿਬ ਤੋਂ ਚਾਰ ਕੁ ਸੀਗਾ। ਅੱਛਾ ਇਹ ਦਰਿਆ ਦੇ ਕੰਢੇ ਤੇ ਸੀ ਆਲਮਪੁਰ। ਅੱਛਾ। ਅਸੀਂ ਦਰਿਆ ਤੋਂ ਹਟਵੇਂ ਹੀ 2 ਮੀਲ। ਤੇ ਦਰਿਆ ਕਿਹੜਾ ਸੀ? ਵੀ ਉਹ ਬਿਆਸਾ ਹੈ। ਬਿਆਸਾ। ਅੱਛਾ ਅੱਛਾ ਅੱਛਾ। ਤੇ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਹੁਣ ਅਸੀਂ ਉੱਠ ਕੇ ਤੇ? ਪਤਾ ਕਿੱਥੇ ਲੱਗਾ, ਸਾਨੂੰ ਤਾਂ ਲੱਗਿਆ ਨਹੀਂ ਜੀ। ਅੱਛਾ। ਬਾਹਰ ਇੱਥੇ ਬੜੇ ਸੋਹਣੇ ਕੱਦੂ ਕਰਨ ਰਹੇ, ਮੀਆਂ ਲਾਉਣ ਰਹੇ ਸੀ। ਅੱਛਾ। ਤੇ ਸ਼ਾਮਾਂ ਪਈਆਂ ਸੀਗੀਆਂ, ਦਿਨ ਗੁਰੂ ਹੋ ਗਿਆ ਸੀਗਾ। ਅੱਛਾ। ਮਿਲਟਰੀ ਵਾਲੇ ਆਏ 4-5 ਜਣੇ, ਮੁਸਲਮਾਨ ਵੀ ਸੀ। ਅੱਛਾ। ਉਹਨਾਂ ਨੇ ਕਿਹਾ ਚਲੋ ਉੱਠੋ ਬਈ। ਇਹ ਕੀ? ਅਗੇ ਨਹੀਂ ਉੱਠੋ ਉੱਠੋ, ਪੁੱਛੋ ਨਾ ਕੁਝ ਵੀ। ਲਓ ਕੁਛ ਨਾ। ਅੱਛਾ। ਆਟਾ ਲੈ ਲਓ 2-2 ਕਿਲੋ ਦੇ, ਤਵਾ ਫਰਾਕ ਲੈ ਲਓ ਤੇ ਉਸੇ ਕੰਪਨੀ ਜਾਣਾ ਤੇ ਇੱਕ ਜੋਨ ਦਿਨਾਂ ਵਿੱਚ ਤੁਹਾਡਾ ਫੈਸਲਾ ਹੋ ਜਾਣਾ ਤੇ ਫਿਰ ਆ ਜਾਣਾ ਤੁਸੀਂ। ਅੱਛਾ। ਅਸੀਂ ਚੱਲ ਗਏ। ਉਹ ਉੱਥੇ ਜਾਊਂਗਾ, ਉੱਥੇ ਪੱਕੇ ਹੋ ਗਏ। 3 ਮਹੀਨੇ ਰਹੇ ਉੱਥੇ ਕੈਂਪ ਦੇ ਵਿੱਚ। ਬੱਲੇ 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 ਬੱਲੇ। ਅੱਛਾ। ਸਰਕਾਰੀ ਕੈਂਪ ਹੋ ਗਿਆ, ਰਾਸ਼ਨ ਪਾਣੀ ਹਰ ਚੀਜ਼ ਜੋ ਪਾਕਿਸਤਾਨ ਚ ਜਾਣਾ ਹੁੰਦਾ ਸੀ। ਤੇ ਕੈਂਪ ਲੱਗਾ ਕਿਹੜੀ ਜਗ੍ਹਾ ਤੇ ਸੀ? ਦਸੂਏ। ਦਸੂਹੇ। ਅੱਛਾ, ਦਸੂਹਾ ਤਹਿਸੀਲ ਚ ਲੱਗਾ ਸੀ। ਹਾਂ। ਤੇ ਤੁਹਾਡੇ ਪਿੰਡ ਕੋਈ ਹਿੰਦੂ ਜਾਂ ਸਿੱਖ ਵੀ ਰਹਿੰਦੇ ਸੀ? ਨਹੀਂ, ਕੋਈ ਨਹੀਂ। ਮੁਸਲਮਾਨਾਂ ਦੇ ਪਿੰਡ ਸੀ ਸਾਰੇ? ਮੁਸਲਮਾਨਾਂ ਦੇ। ਤੇ ਫਿਰ ਇੱਧਰ ਪਾਕਿਸਤਾਨ ਕਿੱਦਾਂ ਆਏ? ਪਾਕਿਸਤਾਨ ਫਿਰ ਜਦੋਂ ਹਜ਼ਾਰੇ ਪੈ ਗਏ, ਉਜੜ ਗਏ। ਹਾਂ। ਫਿਰ ਤਾਂ ਬਿਕਾਰ ਹੋ ਗਿਆ, ਬੰਦ ਹੋ ਗਈ ਪਾਕਿਸਤਾਨ ਦੀ, ਹਿੰਦੁਸਤਾਨ ਦੀ। ਤੇ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਇੱਧਰ ਪਾਕਿਸਤਾਨ ਪਹੁੰਚੇ? ਪਾਕਿਸਤਾਨ ਦੀ 6-7 ਦਿਨਾਂ ਦੀ ਪਹੁੰਚੇ ਸੀ। ਤੇ ਤੁਸੀਂ ਰਾਹ ਦੇ ਵਿੱਚ ਵੇਖੀ ਕੋਈ ਵੱਢ ਟੋਕ? ਕੋ ਤੁਹਾਡੇ ਦਾ ਵੀ ਕੋਈ ਹਮਲਾ ਹੋਇਆ? ਬੜੀ ਬੜੀ ਸਾਡੇ ਕੰਪ ਸਾਡੇ ਜਿਹਦੇ ਅਸੀਂ ਸੀ ਨਾ, ਹਾਂਜੀ। ਉਹਦੀ ਨਹੀਂ ਸੀ ਹੋਈ। ਅੱਛਾ। ਜਿਹੜੇ ਸਰ ਤੋਂ ਪਹਿਲੇ 4 ਦਿਨ ਠਾ ਲਿਆ। ਹਾਂਜੀ। ਥੋੜਾ ਜਿਹਾ ਛੋਟਾ ਜਿਹਾ ਕੰਮ ਕੋਈ 5-7 ਹਜ਼ਾਰ ਬੰਦਾ। ਅੱਛਾ। ਜਾਣ ਕੇ ਠਾ ਲਿਆ ਇਹਨਾਂ ਨੇ, ਸਿੱਖਾਂ ਦੀ ਹਿੰਦੂਆਂ ਦੀ ਮਿਲਟਰੀ ਨੇ। ਹਾਂ। ਡੋਗਰਾ ਮਿਲਟਰੀ ਸੀ। ਸਹੀ। ਉਹ 2-3 ਮੀਲ ਆਣ ਕੇ ਨਾ ਕੰਪ ਤੋਂ ਹਾਂ। ਉਹਨੂੰ ਕੁੜੀਆਂ ਸਾਰੇ ਵੱਢ ਦਿੱਤੇ। ਅੱਛਾ, ਸਾਰੇ ਵੱਢ ਦਿੱਤੇ। ਅੱਛਾ, ਇਹਦਾ ਮਤਲਬ ਤੁਹਾਡੇ ਜਿੱਥੇ ਤੇ ਕੋਈ ਜਿਹੜਾ ਉਹ ਹਮਲਾ ਨਹੀਂ ਹੋਇਆ? ਸਾਡੇ ਤੇ ਨਹੀਂ ਹੋਇਆ। ਸਾਡੇ ਤੇ ਇੱਥੇ ਅੰਮ੍ਰਿਤਸਰ ਆਣ ਕੇ ਕੱਟ ਜੋੜ ਹੋਇਆ ਸੀ। ਅੱਛਾ। ਬੇਬਹਾ ਸਖਵਾਰ ਸੀ, ਬੇਬਹਾ। ਸਾਰੇ ਪੰਜਾਬ ਦੀ ਛੱਡ ਕੇ ਸਾਰੇ ਹਿੰਦੁਸਤਾਨ ਦੀ ਸਖਵਾਰ ਸੀ ਇੱਥੇ। ਅੱਛਾ। ਤੇ ਉਹ ਫਿਰ ਤਲਾਸ਼ੀ ਕਰਨ ਲੱਗੇ ਗੱਡਿਆਂ ਦੀ, ਕੱਲਾ ਕੱਲਾ ਗੱਡਾ ਨਾ ਗਾਂ ਛੱਡ ਕੇ ਚਾੜੀ ਜਾਂ ਤਲਾਸ਼ੀ ਕਰਕੇ। ਸਹੀ। ਸਿੱਖਾਂ ਦੀ ਮਿਲਟਰੀ ਔਰ ਪੁਲਿਸ। ਸਹੀ। ਪੁਲਿਸ ਜਿਹੜੀ ਸੀਗੀ ਤੇ ਕੋਈ 50-60 ਗੱਡਿਆਂ ਦੀ ਹੋ ਗਈ ਸੀਗੀ ਤਲਾਸ਼ੀ। ਮੇਰਾ 50ਵਾਂ ਗੱਡਾ, 60ਵਾਂ ਗੱਡਾ, 60ਵਾਂ ਜਿਹੜਾ ਮੇਰਾ ਮੈਂ ਸੀ। ਅੱਛਾ। ਉਹ ਇੱਕ ਦਾ ਮੈਂ ਤੇ ਵੀ ਕਿਦਾ ਸੀ। ਅੱਛਾ, ਤੁਸੀਂ ਗੱਡੇ ਦੇ ਉੱਤੇ ਆਏ ਆ? ਹਾਂ। ਤੇ ਤੁਹਾਡਾ ਉੱਠ ਕੇ ਆਉਣ ਨੂੰ ਜੀ ਕਰਦਾ ਸੀ ਉੱਥੋਂ? ਉਹ ਨਾ ਬਾਬਾ, ਦੱਸ ਜੰਮਣ ਤੋਂ ਛੱਡ ਕੇ ਬਾਬੇ ਆਦਮ ਤੋਂ ਬੈਠੇ ਸੀ। ਹਾਂ। ਜੰਮਣ ਤੋਂ ਬੈਠੇ। ਤੇ ਉੱਥੇ ਕਿੰਨੀ ਜ਼ਮੀਨ ਸੀ ਤੁਹਾਡੀ ਉਧਰ? ਜ਼ਮੀਨ ਸਾਡੀ ਸੀਗੀ ਉੱਥੇ 6 ਕਮਰਿਆਂ ਦਾ ਬਾਰਾ ਸੀ। ਅੱਛਾ। ਤੇ ਇੱਧਰ ਆਣ ਕੇ ਕਿੰਨੀ ਮਿਲੀ ਫਿਰ ਤੁਹਾਨੂੰ? ਇੱਧਰ ਆਣ ਕੇ ਹੈ ਮੇਰੇ ਖਿਆਲ 3 ਮਰਬੇ ਆ। ਅੱਛਾ, ਮਤਲਬ ਅੱਧੀ ਮਿਲੀ ਉਤੋਂ? ਅੱਧੀ ਕਿਤੇ ਪਿੱਛੇ ਹੀ ਸੀ ਲਈ ਵਾਲੇ। ਅੱਛਾ। ਉਹ ਅਜੇ ਤੱਕ ਸਾਨੂੰ ਦੱਸ ਤੇ ਪੈਂਦੀ ਆ। ਹਾਂ। ਉਹ ਮਿਲਣੀ ਨਹੀਂ, ਨਾ ਮਿਲੀ ਆ ਨਾ ਉਹ ਮਿਲਣੀ ਆ। ਜਿਹੜੀ ਤੁਹਾਨੂੰ ਮਿਲੀ ਉਹ ਕਿੰਨੀ ਆ? 3 ਮਰਬੇ ਤੈਨੂੰ ਦੱਸਿਆ ਨਾ। ਨਾਲੇ ਕਹਿੰਦੇ ਨਾ ਕਿ ਉਹਦਾ ਹਲੇ ਸਹੀ ਤਰ੍ਹਾਂ ਫੈਸਲਾ ਨਹੀਂ ਹੋਣ ਡਿਆ। ਜਿਹੜੀ ਤੁਸੀਂ ਵਾਹੁੰਦੇ ਉਹ ਕਿੰਨੀ ਆ? ਮੈਂ ਤੈਨੂੰ ਉਹ ਦੱਸਿਆ, ਅਸੀਂ ਜਿਹੜੇ ਇੱਥੇ ਮੌਜੂਦਾ ਇੱਥੇ। ਹਾਂਜੀ। ਇੱਥੇ ਸਾਡੇ ਕੋਲ 18 ਕਿੱਲੇ। ਅੱਛਾ। ਮੇਰੇ ਚਾਚੇ 2। ਅੱਛਾ। ਉਹ ਹੈਗੇ ਆ ਨਾਲ ਵਾਲੇ ਬੰਗਲੇ ਲਾਗੇ, ਅਨਸਤੀ ਚੱਕਵਾ। ਸਹੀ। 30 ਲੱਗੇ ਪਨਾਮੀਪੁਰਾ। ਅੱਛਾ। ਤੇ ਇਹ ਉਹ ਉੱਥੇ ਆ ਕੁਛ ਉੱਥੇ ਜ਼ਮੀਨ, ਕੁਛ ਮੇਰਾ ਤਾਇਆ ਜਿਹੜਾ ਸੀ 4 ਭਾਈ ਸੀ ਮੇਰਾ ਬਾਪ ਜਿਹੜਾ ਸੀ, ਉਹ ਹੈਗਾ 80 ਚੱਕ। ਸਹੀ। ਸਰਸਮੀਨ ਲਾਗੇ ਉੱਥੇ ਸੀ। ਕਿਉਂ ਇਹ ਰਕਬਾ ਸਾਡਾ ਇਕੱਠਾ ਇਹ ਸਾਂਝਾ ਸੀ, ਅਰੇ ਬੰਦ ਵਡਾਈ ਨਹੀਂ ਸੀ ਹੋਈ। ਅੱਛਾ। ਉੱਥੇ ਹੁਣ ਬੰਦ ਵਡਾਈ ਹੋਈ ਹੈ। ਤੇ ਜਦੋਂ ਤੁਸੀਂ ਉਧਰੋਂ ਉੱਠ ਕੇ ਆਏ ਆ ਇੱਧਰ ਲਹਿੰਦੇ ਵੱਲ, ਤੇ ਇਧਰੋਂ ਜਿਹੜੇ ਸਿੱਖ ਜਾਂ ਹਿੰਦੂ ਜਾ ਰਹੇ ਸੀ ਉਹ ਵੀ ਖੁਸ਼-ਖੁਸ਼ ਜਾ ਰਹੇ ਸੀ ਕਿ ਉਹ ਵੀ ਰੋਂਦੇ ਜਾ ਰਹੇ ਸੀ? ਉਹ ਬੜਾ ਰੋਂਦੇ ਸੀ। ਕਹਿੰਦੇ ਸੀਗੇ ਜਾਂ ਤੁਸੀਂ ਮਾਰੇਗੇ ਜਾਂ ਅਸੀਂ ਮਾਰੇਗੇ।
ਇਹ ਜਿਹੜੇ ਸਿੱਖ ਜਿਹੜੇ ਆ ਉਹਨਾਂ ਦੇ ਘੰਟੇ ਨੂੰ ਯਾਦ ਉਹ ਜਿਹੜੇ ਮੁਸਲਮਾਨਾਂ ਨੂੰ ਹਾਂ ਉਹ ਰੋਂਦੇ ਸੀ। ਜਿਹੜੇ ਇਧਰ ਉੱਠ ਕੇ ਗਏ ਆ। ਹਾਂ ਤੇ ਤੁਹਾਡੇ ਜਿਹੜੇ ਆਲ ਦੁਆਲ ਦੇ ਪਿੰਡ ਸੀ ਉੱਥੇ ਸਿੱਖ ਹੈ ਸੀਗੇ? ਨਹੀਂ ਨਹੀਂ, ਇੱਕ ਪਿੰਡ ਛੋਟਾ ਜਿਹਾ ਸੀ ਸਿੱਖਾਂ ਦਾ ਸਾਥ ਤੋਂ ਨਾ ਕੋਈ ਨੀਲ ਕਾਟਮਾ ਸੀਗਾ ਤੇ ਉਹ ਵਿਚਾਰੇ ਉਹ ਅਜੇ ਕੋਈ ਗੱਲਬਾਤ ਨਹੀਂ ਸੀ ਤੇ ਉਹ ਉੱਠ ਕੇ ਤੇ 10ਵੀਂ ਕਰ ਗਿਆ। ਉਹ ਕੋਸ਼ੀ ਪੜਾਅ ਵਿੱਚ ਉਹਨਾਂ ਨੇ ਕੰਮ ਪੜਾਅ ਲਿਆ, ਸਰਕਾਰੀ ਪੜਾਅ ਸੀ। ਉੱਥੇ ਕੰਮ ਪੜਾਅ ਤੇ ਉਹਨਾਂ ਦੇ ਦੁਆਲੇ ਪਹਿਲਾ ਹੁੰਦਾ ਨੂੰ ਵੀ ਮਿਲ ਤੇ ਜਦੋਂ ਅਸੀਂ ਉਹ ਪਿੰਡ ਕੇ ਗਏ ਉੱਥੇ ਉਹ ਫਿਰ ਉੱਠ ਕੇ ਆਪਣੇ ਘਰ ਹੀ ਆ ਗਏ। ਤੇ ਆਲਮਪੁਰ ਦੇ ਵਿੱਚ ਕੋਈ ਸਿੱਖ ਹੈ ਸੀ? ਆਲਮਪੁਰ ਦੇ ਤੁਹਾਡੇ ਨੇੜੇ ਸੀ ਬਿਲਕੁਲ, ਨਹੀਂ ਉੱਥੇ ਨਹੀਂ ਸੀ ਕਿਉਂਕਿ ਅਸੀਂ ਆਲਮਪੁਰ ਤੋਂ ਉੱਠ ਕੇ ਆਏ ਨਾ। ਹੁਸ਼ਿਆਰਪੁਰ ਦਾ ਤਾਂ ਮੈਂ ਵੈਸੇ ਵੀ ਸੁਣਿਆ ਵਾ ਕਿ ਹੁਸ਼ਿਆਰਪੁਰ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਹੀ ਸੀਗੇ ਰਹਿੰਦੇ। ਫਿਰ ਸਾਨੂੰ ਹੁਸ਼ਿਆਰਪੁਰ ਦਾ ਪਹਿਲਾਂ ਤਹਿਸੀਲ ਦਾ ਪਹਿਲਾਂ ਦਸਵੀਰ ਦਾ ਦਸੂਏ ਦਾ। ਅੱਜ ਆ ਸਭ ਮੁਸਲਮਾਨ ਸੀ, ਥੋੜੇ ਘਰ ਜਿਹੜੇ ਨਾ ਪਿੰਡ ਹਾਂਜੀ, ਉਹੀ ਸਿੱਖਾਂ ਦੇ ਥੋੜੇ ਪਿੰਡ। ਤੇ ਤੁਹਾਡਾ ਪਿੰਡ ਕਿੱਡਾ ਕੁ ਸੀਗਾ ਜਿਹੜਾ ਸਾਂਗਲਾ ਸੀ? ਸਾਂਗਾ ਪਿੰਡ ਬਹੁਤ ਵੱਡਾ ਪਿੰਡ ਹੈ। ਸਕੂਲ ਹੈ ਸੀ ਉੱਥੇ? ਆਹੋ ਕਿੰਨਵੀਂ ਤੱਕ? ਸਕੂਲ ਪੰਜਵੀਂ ਤਾਈਂ ਸੀਗਾ। ਅੱਛਾ, ਸਕੂਲ ਪਿੰਡਾਂ ਦੇ ਹੈ ਹੀ ਨਹੀਂ ਸੀਗੇ ਪਿੰਡਾਂ ਦੇ ਕਿਤੇ ਹੀ ਸਕੂਲ। ਅੱਛਾ, ਤੁਹਾਡੇ ਪਿੰਡ ਤਾਂ ਘੱਟ ਬੱਚੇ ਪੜ੍ਹੇ ਸੀ ਉਧਰ। ਅੱਛਾ, ਤੇ ਤੁਸੀਂ ਜਾਂਦੇ ਸੀ ਸਕੂਲ ਵੈਸੇ? ਅਸੀਂ ਦਸਵੇਂ ਜਾਂਦੇ ਸੀ ਸ਼ਹਿਰ ਪੜ੍ਹਨ। ਅੱਛਾ, ਤੁਸੀਂ ਦਸੂਏ ਸ਼ਹਿਰ ਪੜ੍ਹਨ ਜਾਂਦੇ ਸੀ। ਤੇ ਕੋਈ ਨਾਮ ਯਾਦ ਹੈ ਕਿਸੇ ਮਾਸਟਰ ਦਾ ਮਾਸਟਰ ਜਿਨ੍ਹਾਂ ਕੋ ਪੜ੍ਹਦੇ ਰਹੇ ਤੁਸੀਂ? ਮਾਸਟਰ ਦਾ ਨਾਂ ਤੇ ਯਾਦ ਹੋਇਆ, ਇੱਕ ਤੇ ਸੀ ਮਾਸਟਰ ਫਕੀਰੁੱਲਾ। ਅੱਛਾ, ਖੁਰਾਲਮਪੁਰ ਦਾ ਸੀ ਉਹ ਵੀ। ਅੱਛਾ, ਜਾਂ ਕਿਸੇ ਹੋਰ ਪਿੰਡ ਹੈ ਉੱਥੇ ਕਿ ਹੈਗਾ ਗੁੱਜਰ ਸੀ। ਅੱਛਾ, ਗੁੱਜਰ ਸੀ। ਜੇ ਗੁੱਜਰ ਆ ਤਾਂ ਫਿਰ ਆਲਮਪੁਰ ਦਾ ਹੀ ਹੋਣਾ, ਕਿਉਂਕਿ ਉਹ ਮੌਲਵੀ ਗੁਲਾਮ ਰਸੂਲ ਆਲਮਪੁਰੀ ਵੀ ਰਹਿਮਤੁल्लाह अलैह ਗੁੱਜਰ ਸਨ ਨਾ, ਉਹ ਵੀ ਆਲਮਪੁਰ ਦੇ ਨੇ। ਉਹ ਗੁੱਜਰ ਸਨ। ਅੱਛਾ, ਹਾਂਜੀ, ਉਹ ਫਿਰ ਉੱਥੇ ਦਾ ਹੋਣਾ। ਉਹ ਆਲਮਪੁਰ ਦਾ ਹੀ ਹੋਣਾ ਹੈ। ਉਹ ਫਿਰ ਆਲਮਪੁਰ ਦਾ ਹੋਣਾ ਤੇ ਹੈ ਵੀ ਕਿਸੇ ਉਸੇ ਨਸਲ ਚੋਂ ਸੀ। ਹਾਂ, ਤੇ ਹੋਰ ਤੇ ਇੱਕ ਮਾਸਟਰ ਨਹੀਂ ਫਜ਼ਲ ਹੈ, ਮਾਸਟਰ ਫਜ਼ਲ, ਉਹ ਡੋਗਰ ਸੀਗਾ। ਅੱਛਾ, ਬੁੱਢਾ ਜਿਹਾ ਸੀ। ਸਹੀ। ਇੱਕ ਮਾਸਟਰ ਸੀ ਅਮਾਨੁੱਲਾ। ਅੱਛਾ, ਉਹ ਪਠਾਨ ਸੀ ਕੈਂਸਾਂ ਦਾ। ਹਾਂ, ਕੈਂਸਾਂ ਤਸਵੀਰ ਦੇ ਨਾਂ ਹੀ ਸੀ। ਅੱਛਾ, ਕੈਂਸਾ ਪਿੰਡ ਸੀ? ਹੈ ਤੇ ਪਿੰਡ ਹੀ ਤੇ ਹੈ, ਸ਼ਹਿਰ ਨਾਮ ਤਸਵੀਰ ਨਾਲ ਉਹ ਵੱਡਾ ਸੀ। ਅੱਛਾ, ਅੱਛਾ, ਦਸੂਆ ਤਹਿਸੀਲ ਨਾਲੋਂ ਕੈਂਸਾ ਵੱਡਾ ਸੀ। ਉਹ ਇਕੱਠੇ ਸੀ। ਅੱਛਾ, ਅੱਛਾ। ਤੁਹਾਡੇ ਸਕੂਲ ਦੇ ਵਿੱਚ ਕੋਈ ਹਿੰਦੂ ਸਿੱਖਾਂ ਦੇ ਮੁੰਡੇ ਪੜ੍ਹਦੇ ਸੀ? ਨਹੀਂ ਨਹੀਂ, ਉਹ ਤਾਂ ਹੈ ਹੀ ਮੁਸਲਮਾਨ ਸੀ ਸਾਰੇ। ਅੱਛਾ, ਉਧਰ ਹੈ ਹੀ ਮੁਸਲਮਾਨ ਸੀ ਦਸੂਏ ਦੇ ਆਲ ਦੁਆਲ ਸਾਰੇ ਪਿੰਡ ਜਿਹੜੇ ਆ। ਦਸੂਏ ਸ਼ਹਿਰ में पढ़ने पे ना, जो पढ़ने पे ना हाई स्कूल की चले गए ना। ਹਾਂਜੀ, ਉੱਥੇ ਹੈ ਹੀ ਸਿੱਖਾਂ ਦੇ ਮੁੰਡੇ। ਅੱਛਾ। ਤੇ ਉਹਨਾਂ ਨਾਲ ਫਿਰ ਹੈਲੋ ਹਾਏ ਹੋਈ ਤੁਹਾਡੀ? ਕੋਈ ਦੁਆ ਸਲਾਮ, ਕੋਈ ਇਕੱਠੇ ਬਹਿਣ ਉੱਠਣ, ਕੋਈ ਖੇਡਣ ਕੁੱਦਣ? ਉੱਥੇ ਦੇ ਇਕੱਠੇ ਬਹਿੰਦੇ ਖਲੋਂਦੇ ਸੀਗੇ ਇਕੱਠੇ ਹੀ। ਉਹ ਸਾਡਾ ਜਦੋਂ ਹੁੰਦੇ ਨਾ ਪੀੜ ਬਦਲਦੇ ਸੀ ਨਾ, ਪੀੜ ਹਾਂਜੀ, ਅੱਧੇ ਦੇ ਘੰਟੇ ਬਾਅਦ, ਤੇ ਉਹ ਸਾਡਾ ਪੀੜ ਹੁੰਦਾ ਸੀ ਅਰਬੀ ਦਾ। ਅੱਛਾ, ਉਹਨਾਂ ਦਾ ਹੁੰਦਾ ਸੀ ਹਿੰਦੀ ਦਾ। ਅੱਛਾ, ਉਹਨਾਂ ਦੇ ਮਾਸਟਰ ਹਿੰਦੀ ਦੇ ਵੀ ਸੀ ਰੱਖੇ। ਅੱਛਾ, ਉਹਨਾਂ ਮਾਸਟਰਾਂ ਦਾ ਕੀ ਨਾਮ ਸੀ? ਉਹਨਾਂ ਦਾ ਨਹੀਂ ਪਤਾ, ਭੁੱਲ ਗਏ ਆ। ਤੇ ਉਹ ਜਿਹੜੇ ਮੁੰਡੇ ਤੁਹਾਡੇ ਨਾਲ ਤੁਹਾਡੇ ਯਾਰ ਬੇਲੀ ਪੜ੍ਹਦੇ ਸੀ ਸਿੱਖਾਂ ਦੇ, ਨਾ ਕਿਸੇ ਦਾ ਵੀ ਨਹੀਂ ਯਾਦ। ਕਿਸੇ ਸਿੱਖ ਬੇਲੀ ਦਾ ਨਾਮ ਨਹੀਂ ਯਾਦ ਹੈ? ਕਿਸੇ ਦਾ ਛੇੜੇ ਮੁਸਲਮਾਨ ਦਾ ਵੀ ਨਹੀਂ ਕਿਸੇ ਦਾ ਵੀ ਯਾਦ। ਉਹਨੇ ਖੇਲ ਤੇ ਖੇਲਾ ਭਾਈ ਸੀਗਾ ਇੱਕ ਮਾਸੀ ਦਾ ਪੁੱਤ, ਖਾਲਾ ਜਾਦ ਭਾਈ। ਅੱਛਾ, ਉਹਦਾ ਨਾਮ ਯਾਦ ਸੀ, ਉਹਦਾ ਨਾਂ ਸੀ ਅਫਜ਼ਲ ਗਨੀ। ਅੱਛਾ। ਤੇ ਉੱਥੇ ਖੇਡਾਂ ਖੂਡਾਂ ਕੀ ਖੇਡਦੇ ਸੀ ਤੁਸੀਂ? ਖੇਡਾਂ ਬੱਚੇ ਜਿਵੇਂ ਜਿਵੇਂ ਸੀਗੇ, ਹੁਣ ਛੋਟੇ ਬੱਚਿਆਂ ਦੀਆਂ ਛੋਟੀਆਂ ਖੇਡਾਂ ਵੱਡੀਆਂ ਸਾਰੀਆਂ ਟ੍ਰੇਨਿੰਗ ਵੀ ਦਿੰਦੇ, ਫੌਜ ਦੀ ਟ੍ਰੇਨਿੰਗ ਵੀ ਦਿੰਦੇ ਸੀਗੇ। ਅੱਛਾ। ਤੇ ਉੱਥੇ ਤੁਸੀਂ ਤੇ ਮਾਸ਼ਾਅੱਲਾ ਜਵਾਨ ਜੀ ਤੇ ਕਬੱਡੀ ਕੁੱਡੀ ਕਿੰਨੇ ਖੇਡਦੇ ਸੀ ਮੁੰਡੇ? ਕਬੱਡੀ ਹਾਂਜੀ, ਉਹ ਖੇਡਦੇ ਸਕੂਲ ਚ। ਅੱਛਾ, ਸਕੂਲ 'ਚ ਖੇਡਦੇ ਸੀ? ਵੀ ਖੇਡਦੇ ਸੀਗੇ, ਸਕੂਲਾਂ 'ਚ ਵੀ ਖੇਡ। ਤੇ ਵਾਈ ਬੀਜੀ ਕਿਵੇਂ ਸੀ ਉਧਰ? ਭਾਈ ਵੀ ਜਿਹੜੀ ਨਾ ਉਹ ਅਲੱਗ ਹੀ ਸੀ ਯਾਰ। ਅੱਛਾ, ਇਹਦੇ ਚ ਪਾਣੀ ਲੱਗਦੇ ਆ ਨਾ, ਹਾਂਜੀ। ਪਾਣੀ ਹੈ ਨਹੀਂ ਸੀ। ਅੱਛਾ, ਬਨਾਨ ਸੀ। ਅੱਛਾ, ਦਸੂਏ 'ਚ ਪਾਣੀ ਹੈ ਨਹੀਂ ਸੀ? ਹਾਂ, ਉਹ ਬਨਾਨ ਸੀ, ਸਾਰੀ ਜ਼ਮੀਨ ਬਨਾਨ। ਅੱਛਾ, ਤੇ ਪਾਣੀ ਦਾ ਫਿਰ ਕਿਵੇਂ ਲਾਉਂਦੇ ਸੀ ਪਾਣੀ? ਪਾਣੀ ਨਹੀਂ ਲਾਉਂਦੇ, ਅੱਲਾਹ ਤਾਲਾ ਦੀ ਤਰਫੋਂ, ਅੱਲਾਹ ਤਾਲਾ ਹੀ ਨਾ ਉੱਥੇ ਸਤਿ ਥੋੜੇ ਮੀਂਹ ਪਾਈ ਜਾਂਦਾ ਹੁੰਦਾ। ਤੇ ਤੁਹਾਡਾ ਇਹਦਾ ਮਤਲਬ ਉਹ ਜਿਹੜਾ ਸੀ ਨਾ ਮੂੰਗੀ, ਹਾਂਜੀ, ਮੂੰਗੀ ਲਾਉਂਦੇ ਸੀ, ਬਹੁਤ ਮੂੰਗੀ ਲੱਗਦੀ ਸੀ ਤੇ ਬੜੀ ਮੂੰਗੀ ਸੀ। ਤੇ ਸ਼ਾਮ ਨੂੰ ਪਤਾ ਨਹੀਂ ਕਿੱਥੋਂ ਤੁਰਦਾ ਤੇ ਕਿੱਥੇ ਮੁੱਕਦਾ ਸੀ, ਇਹ ਨਹੀਂ ਪਤਾ। ਅੱਛਾ, ਉਹ ਤਾਂ ਜਿਹੜਾ ਪਾਣੀ ਸੀ ਨਾ, ਉਹਦਾ ਪਾਣੀ ਸਾਡਾ ਆਪਣਾ ਸੀਗਾ, ਸ਼ੰਭ ਦਾ। ਜਾਂ ਮੇਰਾ ਮੂੰਗੀਆਂ ਨੂੰ ਪਾਣੀ ਲੱਗਦਾ। ਹਾਂ, ਉਹ ਸਾਡੀ ਜ਼ਮੀਨ ਚ ਕੋਈ ਥੋੜਾ ਜਿਹਾ ਰਕਬਾ, ਮੇਰਾ ਖਿਆਲ
4-5 ਕਿੱਲੇ ਦਾ ਹਿਸਾਬ ਇੰਨਾ ਕਿ ਸੀਗਾ ਹੈ ਉਹ ਰਕਬਾ ਵੀ ਕੁਝ ਸਾਡਾ ਹੀ ਸੀ, ਕੁਝ ਸਾਡਾ ਹੀ। ਅੱਛਾ, ਜਿਹਾ ਤੇ ਫੌਜੀ ਉਹ ਛੰਭ ਵਾਲਾ ਜਿਹੜਾ ਰਕਬਾ ਸੀਗਾ, ਜਿੱਥੋਂ ਪਾਣੀ ਨਿਕਲਦਾ ਸੀ। ਅੱਛਾ, ਉਹ ਨਾ ਚੜਾ ਦਾ ਵਾ ਕੋਈ 10-15 ਕਰਮਾਂ ਚੜਾ ਹੈ, ਬਹੁਤਾ ਹੋਊਗਾ ਜਾਂ ਹੋਊਗਾ। ਤੇ ਉਹਨੇ ਕਿਨਾਰਿਆਂ ਵਾਲੀ ਦਾ ਘਾਹ ਵੀ ਵਧੀਆ ਬੜਾ ਚੜਿਆ ਸੀ, ਤੇ ਜਿਹੜਾ ਸਾਫ਼ ਜਗ੍ਹਾ ਸੀ ਨਾ, ਹਾਂਜੀ, ਉਹ ਬੈਠ ਕੇ ਵੀ ਚੌੜੀ ਸੀਗੀ, ਉੱਥੋਂ ਜੋ ਪਾਣੀ ਵਗਦਾ ਸੀਗਾ। ਅੱਛਾ, ਪਾਣੀ ਤੋਂ ਤਾਂ ਕਿਨਾਰਿਆਂ ਤਾਂ ਹੀ ਨਾ, ਪਰ ਉੱਥੇ ਘਾਹ ਬੂਟ ਬੜਾ ਸੀ, ਤੇ ਜਿਹੜਾ ਇੰਨਾ ਕਿ ਚੜਾ ਤੇ ਵਗਦਾ ਸੀ ਨਾ, ਉਹ ਸਾਫ਼ ਸੁਥਰਾ ਤੇ ਕੋਈ ਸ਼ੈ ਨਹੀਂ ਸੀ। ਤੇ ਤੁਹਾਨੂੰ ਬਿਆਸੇ ਦਰਿਆ ਚੋਂ ਵੀ ਪਾਣੀ ਨਹੀਂ ਮਿਲਦਾ? ਵੈਸੇ ਦਰਿਆ ਦੇ ਪਾਣੀ ਦਿੱਤਾ ਹੀ ਕਿਤੇ ਵੀ ਨਹੀਂ, ਕਿ ਇੱਥੇ ਆਣ ਕੇ ਆ ਗੰਡਾ ਸਿੰਘ ਹੋਏ ਹੈਰ ਤੇ ਆਣ ਕੇ ਇੱਥੇ ਪਾਣੀ ਇਹਨਾਂ ਸਿੱਖਾਂ ਲਿਆ, ਹਿੰਦੁਸਤਾਨ ਨੇ ਲਿਆ। ਅੱਛਾ, ਮੈਨੂੰ ਪਾਣੀ ਦਿੱਤਾ ਤੇ ਉਧਰ ਬਹੁਤ ਸਾਲ ਕਹਿੰਦੇ ਤੇ 2 ਸਾਲ ਇੱਧਰ ਇੰਨੇ ਵਗਦਾ ਸੀ, ਏਦਾਂ ਹੀ ਵਗਦਾ ਸੀ। ਤੇ ਉਹ ਉੱਥੇ ਫਿਰ ਇਹਦਾ ਮਤਲਬ ਹੁਸ਼ਿਆਰਪੁਰ ਚ ਖੂਹ ਖਾ ਘੱਟ ਸੀਗੇ? ਹੁਸ਼ਿਆਰਪੁਰ ਵਾਲ ਤੇ ਹੋਣੇ ਮੇਰਾ ਖਿਆਲ ਆ, ਜਲੰਧਰ ਦੇ ਸੀਗੇ ਖੂਹ। ਅੱਛਾ, ਹੁਸ਼ਿਆਰਪੁਰ ਦੇ ਹੁਣੇ ਲਾਗੋ ਲਾਗੇ ਸੀਗੇ, ਜਲੰਧਰ ਵੀ ਤੇ ਹੁਸ਼ਿਆਰਪੁਰ ਵੀ। ਅੱਛਾ, ਜਲੰਧਰ ਤੇ ਹੁਸ਼ਿਆਰਪੁਰ ਲਾਗੇ ਲਾਗੇ ਨੇ ਦੋਵੇਂ ਜ਼ਿਲ੍ਹੇ। ਤੇ ਤੁਹਾਡੇ ਉੱਥੇ ਜ਼ਮੀਨੀ ਪਾਣੀ ਹੈ ਨਹੀਂ ਸੀ ਨਾ ਇੰਨਾ? ਨਹੀਂ, ਹੁਣ ਪਾਣੀ ਹੈ ਹੁਣ। ਅੱਛਾ, ਹੁਣ ਪਾਣੀ ਹੈਗਾ। ਉੱਥੋਂ ਇੱਕ ਨਾ ਸ਼ੇਖ ਨੇ ਕੀਤਾ ਟੈਲੀਫੋਨ, ਉਹ ਯਾਰ ਜਾਂ ਤੂੰ ਦੱਸਿਆ ਹੋਏਗਾ। ਹਾਂਜੀ, ਉਹ ਉਹਦਾ ਮੇਰਾ ਹੋ ਗਿਆ 2-3-4 ਮਹੀਨੇ ਹੋ ਗਏ ਨੇ। ਹਾਂਜੀ, ਟੈਲੀਫੋਨ ਆਇਆ ਉੱਥੋਂ ਹਿੰਦੁਸਤਾਨ ਤੋਂ। ਹਾਂਜੀ, ਜੋ ਸਾਡੇ ਪਿੰਡੋਂ ਹੀ, ਹਾਂਜੀ, ਸਾਡੇ ਇਹ ਮਕਾਨ ਸੀ ਜਿੱਥੋਂ ਉਹ ਬੋਲਦਾ ਸੀ। ਹਾਂ, ਮੰਦੀਪੁਰ ਤੋਂ। ਆਹੋ, ਤੇ ਉਹ ਹੁਣ ਮੈਂ ਪੁੱਛਿਆ ਖੈਰ ਕਰੀਏ ਤੇ ਇਹ ਬਿਲਕੁਲ ਠੀਕ ਠਾਕ। ਮੈਂ ਕਿਹਾ ਯਾਰ ਇੱਥੋਂ ਪਾਣੀ ਵਗਦਾ ਹੁੰਦਾ ਸੀਗਾ, ਬਰਸਾਤੀ ਪਾਣੀ। ਹਾਂਜੀ, ਤੇ ਉਹਨਾਂ ਰਹੇ ਸੀ ਬੜੀ ਸੀ, ਫਿਰ ਜ਼ਮੀਨ ਦੀ ਤਬਾਹੀ ਕਰਦਾ ਸੀ, ਹੋਰ ਦਿੰਦਾ ਸੀਗਾ। ਤੇ ਉਹਦਾ ਕਿੱਦਾਂ ਕੀ ਕੋ ਖਿਆਲ ਆ ਹੁਣ ਕਿੱਦਾਂ ਪਿੰਡ ਬਚਿਆ ਵਾ? ਉਹਨੇ ਕਿਹਾ ਪਾਣੀ ਦਾ ਕੋਈ ਨਿਸ਼ਾਨ ਨਹੀਂ ਹੁਣ। ਮੈਂ ਜੀ ਕਿੱਦਾਂ ਵਜੇ ਕਿੱਦਾਂ ਹਟਿਆ? ਇਹ ਹਿੰਦੁਸਤਾਨ ਦੀ ਗੌਰਮੈਂਟ ਨੇ ਨਾ ਉਹ ਗੱਡੀ ਲੈਣ ਜਾਂਦੀ ਸੀ ਜਲੰਧਰੋਂ, ਮੁਕੇਰੀਆਂ ਤੇ ਜਾਂਦੀ ਸੀ। ਅੱਛਾ, ਮੁਕੇਰੀਆਂ ਤੋਂ ਅੱਗੇ ਨਹੀਂ ਸੀ। ਅੱਛਾ, ਉਹ ਕਹਿੰਦੇ ਮੁਕੇਰੀਆਂ ਤੋਂ ਲੈ ਕੇ ਨਾ ਤੇ ਐਨੂੰ ਦਸ਼ੇ ਤੋਂ ਗਾਂ ਤੱਕ, ਟਾਂਡੇ ਤੱਕ, तो है भी इंने की थां जी थी वो पानी बरसाती आना बड़ा है नहीं सी किन्ने वो डैम बनाए हैं वो डैम बना के पानी ढकया वा वो पानी हम किसी और तो देखो ना कि क्या बहारा वा हम जमीन पद्धरी को यही हुई सारी खाए निकले पानी लगदा वा ते शाम 84 भी ਤੁਹਾਡੇ ਲੱਗੇ ਸੀ शाम 84 ਤੇ ਬਣਾ ਜਲੰਧਰ ਸੀਗੇ ਅੱਛਾ ਸ਼ਾਮਪੁਰ ਦੇ ਲਾਗੇ ਸੀ ਅੱਛਾ ਸ਼ਾਮ 84 ਹੁਸ਼ਿਆਰਪੁਰ ਦੇ ਲਾਗੇ ਸੀ ਹਨਾ ਹਾਂ ਤੇ ਹੈ ਜਲੰਧਰ ਸੀ ਅੱਛਾ ਹੈ ਜਲੰਧਰ ਦੇ ਵਿੱਚ ਸੀ ਤੇ ਲਾਗੇ ਸੀਗਾ ਹੁਸ਼ਿਆਰਪੁਰ ਦੇ ਇਹਦਾ ਫਾਸਲਾ ਸੀ ਉਸ ਵਿੱਚ ਦੀ ਜਲੰਧਰ ਦਾ ਤੇ ਹੁਸ਼ਿਆਰਪੁਰ ਦਾ ਨਾ ਬੜਾ ਹੋਇਆ ਨਾ ਕੋਈ 10 ਕਿਲੋਮੀਟਰ ਸੀ ਤੇ ਜਲੰਧਰ ਵੀ ਜ਼ਿਲ੍ਹਾ ਤੇ ਹੁਸ਼ਿਆਰਪੁਰ ਵੀ ਜ਼ਿਲ੍ਹਾ ਜਲੰਧਰ ਬੜਾ ਵੱਡਾ ਜ਼ਿਲ੍ਹਾ ਸੀ ਹੁਸ਼ਿਆਰਪੁਰ ਜਿਹੜਾ ਛੋਟਾ ਸੀ ਤੇ ਜਲੰਧਰ ਵਿੱਚ ਹਿੰਦੂ ਸਿੱਖ ਹੈ ਸੀ ਹਨਾ ਬਹੁਤ ਸੀ ਉੱਥੇ ਬਹੁਤੇ ਸੀ ਹੁਸ਼ਿਆਰਪੁਰ ਚ ਥੋੜੇ ਸੀ ਜਲੰਧਰ ਚ ਜ਼ਿਆਦਾ ਸੀ ਉਸ ਤੋਂ ਜ਼ਿਆਦਾ ਅੰਮ੍ਰਿਤਸਰ ਚ ਸੀ ਇਹ ਤਾਂ ਗੁਰਦਾਸਪੁਰ ਸੀ ਹਾਂਜੀ ਹਾਂਜੀ ਮੈਂ ਦੋ ਤਿੰਨ ਜੀ ਸਿੱਖ ਬਹੁਤ ਜ਼ਿਆਦਾ ਸੀ ਤੇ ਹੁਣ ਉਹ ਆਪਣੀ ਜੰਮਣ ਭੋਂ ਜਿੱਥੇ ਤੁਸੀਂ ਜੰਮੇ ਪਲੇ ਖੇਡੇ ਜਵਾਨ ਹੋਏ ਉਹ ਜਗ੍ਹਾ ਵੇਖਣ ਨੂੰ ਜੀ ਕਰਦਾ ਮੈਂ ਕਿਹਾ ਬੜਾ ਕਰਦਾ ਰਿਹਾ ਇਹ ਵੀ ਕਰਦਾ ਪਰ ਹੁਣ ਸਾਨੂੰ ਉੱਥੇ ਕੀ ਪਤਾ ਲੱਗਣਾ ਕਿੱਥੇ ਸੀ ਕੀ ਕੀਤਾ ਸੀ ਕਿੱਥੇ ਰਹੇ ਆ ਬੜਾ ਹੀ ਕਰਦਾ ਰਿਹਾ ਮੈਂ ਵੇਖਣ ਵਾਲੇ ਮਿੱਤਰ ਪਿਆਰਿਆਂ ਨੂੰ ਕਹਿਣਾ ਚਾਹਾਂਗਾ ਕਿ ਹੁਸ਼ਿਆਰਪੁਰ ਦੇ ਆਲ ਦੁਆਲ ਤੇ ਜਿਹੜਾ ਬਜ਼ੁਰਗਾਂ ਦਾ ਪਿੰਡ ਸੀ ਸਾਂਗਲਾ ਤੇ ਸਾਂਗਲਾ ਪਿੰਡ ਦੇ ਵਿੱਚ ਇੱਕ ਮਹੱਲਾ ਸੀ ਮੰਦੀਪੁਰ ਤੇ ਜਾਂ ਹੁਸ਼ਿਆਰਪੁਰ ਦੇ ਆਲ ਦੁਆਲ ਦੇ ਜਿਹੜੇ ਪਿੰਡ ਨੇ ਆਲਮਪੁਰ ਕੋਟਲਾ ਜੇ ਉੱਥੋਂ ਕੋਈ ਸਾਨੂੰ ਕੋਈ ਮਿੱਤਰ ਪਿਆਰਾ ਵੇਖਦਾ ਹੋਵੇ ਤੇ ਸਾਡੇ ਨਾਲ ਵੇਖ ਪੰਜਾਬ ਟੀਵੀ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰੇ ਹੁਸ਼ਿਆਰਪੁਰ ਤੋਂ ਦੂਰ ਅੱਛਾ ਹੁਸ਼ਿਆਰਪੁਰ ਤੁਹਾਡੇ ਤੋਂ ਦੂਰ ਸੀ ਬਹੁਤ ਦੂਰ ਕੋਈ ਦਸੂਹੇ ਤੋਂ ਬੇਲੀ ਸਾਨੂੰ ਵੇਖਦਾ ਹੋਵੇ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਤੇ ਬਜ਼ੁਰਗਾਂ ਦੀ ਕਹਾਣੀ ਅਸੀਂ ਤੁਹਾਡੇ ਰੂਬਰੂ ਕੀਤੀ ਬੜੇ ਸਕੂਨ ਨਾਲ ਰਹਿੰਦੇ ਸਾਂ ਬੜਾ ਅਮਨ ਪਿਆਰ ਮੁਹੱਬਤ ਖੈਰ ਇਹਨਾਂ ਦਾ ਤੇ ਪਿੰਡ ਸਾਰੇ ਮੁਸਲਮਾਨਾਂ ਦਾ ਸੀ ਔਰ ਆਲ ਦੁਆਲ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਹੀ ਰਹਿੰਦੇ ਸਨ ਮਿੱਤਰੋ ਪਿਆਰਿਓ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਨੇ ਆ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਢੇਰ ਸਾਰਾ ਖਿਆਲ ਜਿਉਂਦੇ ਵਸੋ ਤੇ ਖਿੜਖਿੜ ਹੱਸੋ ਰੱਬ ਰੱਖਾ